अस्सलाम वालेकुम। उम्मीद है सारे ठीक होवोगे। साडी अज दी जिहड़ी गल है इहदे विच असीं गल करांगे मुगलां ते मुगलिया सल्तनत ते बानी ते मेरी रिक्वेस्ट है साडे चैनल नूं सबसक्राइब करो, लाइक कमेंट भी करिया करो। अगर साडे कोलों वीडियो च कोई गलती होई है ਉਹਦੇ ਤੇ ਵੀ ਸਾਨੂੰ ਤੁਸੀਂ ਆਪਣੀ ਆਊਟਪੁੱਟ ਦਿਆ ਕਰੋ, ਯਾਨੀ ਕਿ ਉਹਦੇ ਤੇ ਦੱਸਿਆ ਕਰੋ ਅਸੀਂ ਕਿਤੋਂ ਗਲਤ ਹਾਂ ਤਾਂ ਕਿ ਅਸੀਂ ਆਪਣੀ ਇਸਲਾਹ ਕਰ ਸਕੀਏ। ਜੀ ਗੱਲ ਹੈ ਮੁਗਲਿਆ ਸਲਤਨਤ ਦੀ। ਕਹਿੰਦੇ ਨੇ ਜੀ ਮੁਗਲਾਂ ਦਾ ਜਿਹੜਾ ਬਾਨੀ ਸੀ ਉਹ ਸੀ ਜ਼ੈਨੁਦੀਨ ਬਾਬਰ। ਜ਼ੈਨੁਦੀਨ ਬਾਬਰ ਕੌਣ ਸੀ? ਜ਼ੈਨੁਦੀਨ ਬਾਬਰ ਜਿਹੜਾ ਵੇ ਕਹਿੰਦੇ ਨੇ ਉਜ਼ਬਿਕ ਖਾਨ, ਉਜ਼ਬਿਕ ਕੋਈ ਕਬੀਲਾ ਸੀ, ਉੱਥੋਂ ਤਲਕ ਰੱਖਦਾ ਸੀ। ਕਈ ਕਹਿੰਦੇ ਨੇ ਬਰਲਾਸ ਦਾ ਸੀ, ਜਿੱਥੋਂ ਦਾ ਅਮੀਰ ਤਮੂਰ ਸੀ। ਹੁਣ ਕਹਿੰਦੇ ਨੇ ਇਹਦਾ ਪਿਓ ਜਿਹੜਾ ਵੇ ਉਮਰ ਸ਼ੇਖ ਮਿਰਜ਼ਾ ਫਰਾਗਾਨਾ, ਇਹ ਤਮੂਰ ਦੇ ਖਾਨਦਾਨ ਚੋਂ ਸੀ। ਇਹਦੀ ਮਾਂ ਜਿਹੜੀ ਏ ਕੁਤਲਗ ਨਗਾਰ ਖਾਨਮ ਜਿਹੜੀ ਹੈ ਇਹ ਜੰਗੇਜ਼ ਖਾਨ ਦੇ ਖਾਨਦਾਨ ਚੋਂ ਸੀ। ਤੇ ਇਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਵੇ ਪੈਦਾ ਹੋਇਆ ਜ਼ੀਰੁਦੀਨ ਬਾਬਰ। 12 ਸਾਲ ਦੀ ਉਮਰ ਦਾ ਹੋਇਆ, ਪਿਓ ਮਰ ਗਿਆ। ਉਸ ਤੋਂ ਬਾਅਦ ਤਖਤ ਵਾਸਤੇ ਕਦੀ ਲਹਿੰਦਾ ਰਿਹਾ, ਕਦੀ ਬਹਿੰਦਾ ਰਿਹਾ, ਕਦੀ ਉਹਨੂੰ ਲਾ ਦਿੰਦੇ ਸੀ, ਕਦੀ ਪਾ ਦਿੰਦੇ ਸੀ। ਫਿਰ 1504 ਦੇ ਵਿੱਚ ਇਹਨੇ ਜਿਹੜਾ ਵੇ ਬਲਖ ਤੇ ਕਾਬਲ ਤੇ ਕਬਜ਼ਾ ਕਰ ਲਿਆ। ਉਮਰ ਇਹਦੀ ਦਾ ਕੋਈ ਪਤਾ। ਉਸ ਤੋਂ ਬਾਅਦ ਕਹਿੰਦੇ ਨੇ ਕਿ ਬਾਬਰ ਨੇ ਪਾਣੀਪਤ ਦੀ ਜੰਗ ਦੇ ਵਿੱਚ ਇਬਰਾਹੀਮ ਲੋਧੀ ਨੂੰ ਸ਼ਿਕਸਤ ਦਿੱਤੀ। ਇਬਰਾਹੀਮ ਲੋਧੀ ਦੀ ਮਾਂ ਜਿਹੜੀ ਸੀ ਬੂਆ ਬੇਗਮ, ਉਹਨੇ ਦਿੱਲੀ ਤੋਂ ਬਾਹਰ ਨਿਕਲ ਕੇ ਜ਼ੈਨੁਦੀਨ ਬਾਬਰ ਜਿਹੜਾ ਸੀ ਉਹਦਾ ਇਸਤਕਬਾਲ ਕੀਤਾ। ਤੇ ਇਸ ਤਰ੍ਹਾਂ ਜਿਹੜਾ ਵੇ ਬਾਬਰ ਦਿੱਲੀ ਦੇ ਤਖਤ ਤੇ ਆ ਕੇ ਬਹਿ ਗਿਆ। ਤੇ ਜਿਹੜਾ ਦਿੱਲੀ ਦੇ ਤਖਤ ਤੇ ਬਹਿੰਦਾ ਸੀ ਉਹਦੀ ਹੁਕੂਮਤ ਪੰਜਾਬ ਦੇ ਵਿੱਚ ਵੀ ਹੁੰਦੀ ਸੀ, ਉਹ ਪੰਜਾਬ ਚੋਂ ਲੰਘਦਾ ਹੁੰਦਾ ਸੀ। ਕੁਝ ਕਹਿੰਦੇ ਨੇ ਕਿ ਕੱਲਰ ਘਾਰ ਦੇ ਕੋਲ, ਮੌਜੂਦਾ ਕੱਲਰ ਘਾਰ ਇੱਕ ਝੀਲ ਹੈ, ਉਹਦੇ ਨਾਲ ਜਿਹੜਾ ਇੱਕ ਪਹਾੜ ਦੇ ਉੱਤੇ ਇੱਕ ਜਿਹੜਾ ਨਾ ਚਕੋਰ ਬਣਿਆ ਵੇ ਤਖਤ ਜਿਹਾ, ਉਹ ਮਸ਼ਹੂਰ ਹੈ ਤਖਤੇ ਬਾਬਰੀ ਤੋਂ। ਕਹਿੰਦੇ ਨੇ ਕਿ ਬਾਬਰ ਨੇ ਇੱਥੇ ਬਹਿ ਕੇ ਇਹ ਕਿਹਾ ਸੀ ਕਿ ਮੈਂ ਹੁਣ ਜਿਹੜਾ ਵੇ ਚੜ੍ਹਦੇ ਪਾਸੇ ਵਾਲਾ ਜਿਹੜਾ ਹੈਗਾ ਵੇ ਪੰਜਾਬ, ਉਧਰ ਨੂੰ ਅਸੀਂ ਜਾਵਾਂਗੇ, ਹਿੰਦ ਵੱਲ ਜਾਵਾਂਗੇ ਤੇ ਉੱਥੇ ਜਾ ਕੇ ਅਸੀਂ ਆਪਣਾ ਬਕਾਇਦਾ ਜੰਗਾ ਕਰਾਂਗੇ। ਇਸ ਤਰ੍ਹਾਂ ਦੀ ਗੱਲ ਵੀ ਕਹੀ ਜਾਂਦੀ ਹੈ। ਤੇ ਆਸੇ ਪਾਸੇ ਉਹਦੀ ਫੌਜ ਜਿਹੜੀ ਹੈ ਉਹ ਖੈਮਾਜ਼ਨ ਹੋਈ ਸੀ। ਅੱਗੇ ਜੀ ਕੁਛ ਇਹਦਾ ਜਿਹੜਾ ਨਾ ਅਸੀਂ ਅੱਗੇ ਗੱਲ ਕਰਾਂਗੇ। ਜਦੋਂ ਅਰੂਜ ਸੀ ਮੁਗਲਾਂ ਦਾ, ਤਕਰੀਬਨ ਪੂਰੇ ਦੇ ਪੂਰੇ ਹਿੰਦੁਸਤਾਨ ਦੇ ਉੱਤੇ ਇਹਨਾਂ ਦਾ ਕਬਜ਼ਾ ਰਿਹਾ। ਲੇਕਿਨ ਜਦੋਂ ਇਹ ਹਿੰਦੁਸਤਾਨ ਵੱਲ ਆਇਆ, ਇਹਨੇ ਉਸਮਾਨੀ ਤੇ ਸਫਵੀ ਜਿਹੜੇ ਸਨ, ਸਫਵੀ ਈਰਾਨ ਦੇ ਵਿੱਚ ਹੁਕਮਰਾਨ ਸਨ, ਉਸਮਾਨੀ ਜਿਹੜੇ ਨੇ ਇਹ ਪਰਲੇ ਪਾਸੇ ਜਿਹਨੂੰ ਅਸੀਂ ਕਹਿੰਦੇ ਆ ਦੱਖਣ ਏਸ਼ੀਆ, ਉੱਥੇ ਸਨ। ਉਹ ਬੜਾ ਅਰੂਜ ਸੀ ਇਸ ਜ਼ਮਾਨੇ ਚ ਉਹਨਾਂ ਦਾ। ਇਹਨੇ ਉਹਨਾਂ ਨੂੰ ਕਿਹਾ ਮੇਰੀ ਮਦਦ ਕਰੋ, ਮੈਂ ਹਿੰਦੁਸਤਾਨ ਵੱਲ ਜਾਣਾ। ਕਹਿੰਦੇ ਨੇ ਉਹਨਾਂ ਦੀ ਮਦਦ ਕੀਤੀ, ਕਹਿੰਦੇ ਨੇ ਮਦਦ ਇਹ ਜੀ ਉਧਰੋਂ ਜਿਹੜਾ ਹੁੰਦਾ ਹੁੰਦਾ ਬੜੇ ਸਗੀਰ ਚ ਆ ਗਿਆ। ਉਸ ਤੋਂ ਬਾਅਦ ਇਹ ਹੋਇਆ ਕਿ ਇਹਦਾ ਪੁੱਤਰ ਹਮਯੂੰ ਛੋਟੀ ਉਮਰ ਦੇ ਵਿੱਚ ਹੀ ਸੁਲਤਾਨ ਬਣਿਆ। ਹੁਣ ਬਾਬਰ ਜਿਹੜਾ ਕਹਿੰਦੇ ਨੇ 26 ਦਸੰਬਰ 1530 ਨੂੰ ਆਗਰਾ ਜਿਹੜਾ ਹੈ ਉੱਥੇ ਵਫਾਤ ਪਾ ਗਿਆ, ਮਰ ਗਿਆ। ਤੇ ਇਹਨੇ ਵਸੀਅਤ ਕੀਤੀ ਕਿ ਜੀ ਮੈਨੂੰ ਜਿਹੜਾ ਤੁਸੀਂ ਕਾਬਲ ਦੇ ਵਿੱਚ ਦਫਨਾਣਾ ਹੈ, ਮੈਨੂੰ ਇੱਥੇ ਨਹੀਂ ਦਫਨਾਣਾ। ਤੇ ਇਹਦਾ ਜਨਾਜ਼ਾ ਜਿਹੜਾ ਹੈ ਉੱਥੇ ਲੈ ਕੇ ਗਏ, ਉੱਥੇ ਜਾ ਕੇ ਦਫਨਾ ਦਿੱਤਾ। ਹੁਣ ਬਾਬਰ ਜਿਹੜਾ ਸੀ ਇਹਨੇ ਕਿਤਾਬ ਲਿਖੀ ਸੀ ਤੁਜ਼ਕੇ ਬਾਬਰੀ। ਇਹ ਪਹਿਲਾ ਕਹਿ ਲੋ ਕਿ ਉਹ ਸੁਲਤਾਨ ਸੀ ਦਿੱਲੀ ਦਾ ਜਾਂ ਹਿੰਦੁਸਤਾਨ ਦਾ ਸੁਲਤਾਨ, ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਦੇ ਉੱਤੇ ਜਿਹੜਾ ਕਿਤਾਬ ਲਿਖੀ ਸੀ। ਤੇ ਉਹਦੇ ਵਿੱਚ ਇਹਨੇ ਫਾਰਸੀ ਚ ਤਹਿਰੀਰ ਕੀਤਾ। ਇਸ ਤੋਂ ਇਲਾਵਾ ਤੁਰਕੀ ਜ਼ੁਬਾਨ ਵੀ ਚੰਗੀ ਬੋਲ ਲੈਂਦਾ ਸੀ, ਅਰਬੀ ਜ਼ੁਬਾਨ ਵੀ ਬੋਲ ਲੈਂਦਾ ਸੀ। ਕੁਝ ਲੋਕ ਇਹਦੀ ਜਿਹੜੀ ਸਲਤਨਤ ਹੈ ਉਹਨੂੰ ਤਮੂਰੀ ਸਲਤਨਤ ਵੀ ਕਹਿੰਦੇ ਸੀ। ਹਿੰਦੁਸਤਾਨ ਦਾ ਲਫ਼ਜ਼ ਵੀ ਇਸਤੇਮਾਲ ਹੋਇਆ, ਬਲਾਦੇ ਹਿੰਦੁਸਤਾਨ ਦਾ ਵੀ ਹੋਇਆ, ਹਿੰਦੁਸਤਾਨ ਦੇਸ਼ ਦਾ ਲਫ਼ਜ਼ ਵੀ ਇਸਤੇਮਾਲ ਹੋਇਆ। ਉਸ ਤੋਂ ਬਾਅਦ ਸਲਤਨਤ ਹਿੰਦੀਆ, ਵਲਾਇਤੇ ਹਿੰਦੀਆ, ਇਹ ਵੀ ਲਫ਼ਜ਼ ਇਸਤੇਮਾਲ ਹੋਇਆ। ਤੇ ਇਸ ਸਲਤਨਤ ਦਾ ਖਾਤਮਾ ਜਿਹੜਾ ਵੇ 1857 ਦੇ ਵਿੱਚ ਬਕਾਇਦਾ ਹੋਇਆ, ਜਦੋਂ ਬਰਤਾਨੀਆ ਰਾਜ ਗੋਰਿਆਂ ਨੇ
ਆਖਰੀ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਸੋਇਮ ਜਿਹੜਾ ਸੀ ਉਹਨੂੰ ਮੁਜ਼ਾਕਰਾਤ ਵਾਸਤੇ ਉਹਦੇ ਕੋਲ ਆਏ ਤੇ ਦਗਾ ਕੀਤਾ, ਉਹਦੇ ਪੁੱਤਰਾਂ ਨੂੰ ਮਾਰ ਦਿੱਤਾ, ਉਹਨੂੰ ਜਿਹੜਾ ਰੰਗੂਨ ਚ ਕੈਦ ਕਰ ਲਿਆ। ਇਸ ਤਰ੍ਹਾਂ ਇਹ ਜਿਹੜੀ ਮੁਗਲਿਆ ਸਲਤਨਤ ਸੀ, ਪੂਰੇ ਹਿੰਦੁਸਤਾਨ ਦੇ ਜਿਹੜੇ ਸ਼ਹਿਨਸ਼ਾਹ ਸਨ ਉਹਨਾਂ ਦੀ ਹੁਕੂਮਤ ਦਾ ਖਾਤਮਾ ਆਇਆ। ਹੁਣ ਅਸੀਂ ਵੇਖਦੇ ਹਾਂ ਇਸ ਦੌਰ ਦੇ ਵਿੱਚ ਹੋਇਆ ਕੀ, ਹਿੰਦੁਸਤਾਨ ਦੇ ਵਿੱਚ ਇਸ ਦੌਰ ਚ ਹੋਇਆ ਕੀ। ਇਸ ਦੌਰ ਦੇ ਵਿੱਚ ਕਹਿੰਦੇ ਨੇ ਮੁਸੱਵਰੀ, ਅਦਬ, ਕੱਪੜਾ ਬੁਣਨਾ, ਅੱਜ ਦੀ ਟੈਕਸਟਾਈਲ ਉਹਨੂੰ ਕਹਿ ਲਓ, ਫਨੇ ਤਮੀਰ, ਖੇਤੀਬਾੜੀ ਆਪਣੇ ਜਿਹੜਾ ਵੇ ਜਦੀਦ ਤਰੀਨ ਜਿਹੜਾ ਵੇ ਅਰੂਜ ਤੇ ਪਹੁੰਚੀ। ਬੰਗਾਲ ਦੇ ਵਿੱਚ ਰੇਸ਼ਮ ਤਿਆਰ ਕੀਤੀ ਜਾਂਦੀ ਸੀ, ਪੰਜਾਬ ਦੇ ਵਿੱਚ ਕਣਕ, ਮੂੰਜੀ, ਕਪਾਹ, ਹੋਰ ਫਸਲਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਕਾਸ਼ਤ ਕੀਤੀਆਂ ਜਾਂਦੀਆਂ ਸੀ। ਦੁਨੀਆ ਨਾਲੋਂ ਪੈਦਾਵਾਰ ਜਿਹੜੀ ਏ ਉਹ ਬਹੁਤ ਜ਼ਿਆਦਾ ਸੀ। ਫਿਰ ਤਮੀਰਾਤ ਵੱਲ ਅਸੀਂ ਆਈਏ। ਤਮੀਰਾਤ ਦੇ ਵਿੱਚ ਆਗਰੇ ਦਾ ਕਿਲਾ, ਫਤਿਹਪੁਰ ਕੇਸਰੀ, ਲਾਲ ਕਿਲਾ, ਹਮਾਯੂੰ ਦਾ ਮਕਬਰਾ, ਲਾਹੌਰ ਦਾ ਕਿਲਾ, ਸ਼ਾਲਾਮਾਰ ਦੇ ਬਾਗ, ਤਾਜ ਮਹਿਲ, ਜੰਗੀਰ ਦਾ ਮਕਬਰਾ, ਨੂਰਜਹਾਨ ਦਾ ਮਕਬਰਾ, ਹਿਰਨ ਮਨਾਰ, ਉਸ ਤੋਂ ਬਾਅਦ ਜੀ ਪਤਾ ਨਹੀਂ ਕੀ ਸ਼ਿਕਾਰ ਗਾਵਾਂ। ਫਿਰ ਜਦੋਂ ਅਸੀਂ ਟੈਕਨੋਲੋਜੀ ਵਾਲੇ ਪਾਸੇ ਆਈਏ ਕਿ ਕਿੰਨੀ ਕੁ ਹਥਿਆਰਾਂ 'ਚ ਜਿੱਦਤ ਆਈ, ਉਹਦੇ 'ਚ ਜੀ ਬਰੂਦ ਖਾਨੇ ਬਕਾਇਦਾ ਬਣਾਏ ਗਏ। ਬਰੂਦ ਖਾਨਿਆਂ ਦੇ ਵਿੱਚ ਬੰਦੂਕਾਂ ਬਣਾਈਆਂ ਗਈਆਂ, ਤੋਪਾਂ ਬਣਾਈਆਂ ਗਈਆਂ, ਰਾਕਟ, ਅੱਜ ਦਾ ਲੇਟੈਸਟ ਮਿਜ਼ਾਈਲ ਜਿਹਦੇ ਤੋਂ ਪੈਦਾ ਹੋਇਆ ਰਾਕਟ, ਮੁਗਲਾਂ ਦੇ ਦੌਰ ਦੇ ਵਿੱਚ ਬਣਾਏ ਗਏ। ਫਿਰ ਅਸੀਂ ਹੁਣ ਥੋੜਾ ਜਿਹਾ ਵੇਖਦੇ ਹਾਂ ਕਿ ਜੰਗੀ ਜਿਹੜੀਆਂ ਚਾਲਾਂ ਸਨ ਉਹਨਾਂ 'ਚ ਬਿਹਤਰੀ ਲਿਆਈ ਗਈ। ਤੀਰ ਕਮਾਨ ਤਲਵਾਰਾਂ ਦੇ ਦੌਰ ਚੋਂ ਨਿਕਲ ਕੇ ਗੋਲੇ ਬਰੂਦ ਵਾਲੇ ਪਾਸੇ ਲਿਆਇਆ ਗਿਆ। ਇਹ ਜੀ ਸ਼ਾਹੀ ਤੋਪ ਆਣ ਡਈ ਹੈ ਜੀ, ਇਹ ਫਲਾਨੀ ਤੋਪ ਹੈ ਜੀ, ਇਹ ਫਲਾਨੀ ਤੋਪ ਹੈ, ਇਹ ਜ਼ਮਜ਼ਮਾ ਤੋਪ ਹੈ। ਉਹਦਾ ਜ਼ਿਕਰ ਬਾਅਦ ਚੋਂ ਵੀ ਜਾ ਕੇ ਹੋਇਆ ਵੇ, ਉਹ ਵੀ ਅਸੀਂ ਗੱਲ ਕਰਾਂਗੇ। ਫਿਰ ਇਹਦੇ ਹੁਕਮਰਾਨ ਕੌਣ ਸਨ? ਪਹਿਲਾ ਹੁਕਮਰਾਨ ਤੇ ਸੀ ਜ਼ਹੀਰੁੱਦੀਨ ਬਾਬਰ, ਦੂਸਰਾ ਹੋਇਆ ਹਮਾਯੂੰ, ਫਿਰ ਹੋਇਆ ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ ਆਲਮਗੀਰ, ਬਹਾਦਰ ਸ਼ਾਹ ਜ਼ਫਰ ਅव्वल, ਮੁਇਜ਼ੁੱਦੀਨ ਜਹਾਂਦਾਦ ਸ਼ਾਹ। ਇਹ ਉਹ ਬਾਦਸ਼ਾਹ ਨੇ ਕਿ ਜਿਨ੍ਹਾਂ ਦੇ ਦੌਰ ਦੇ ਵਿੱਚ ਸਲਤਨਤ ਜਿਹੜੀ ਹੈ ਉਹ ਅਰੂਜ ਤੇ ਸੀ, ਪੂਰੇ ਹਿੰਦੁਸਤਾਨ ਦੇ ਉੱਤੇ ਮੁਗਲਾਂ ਦਾ ਤਸੱਲਤ ਸੀ। ਫਿਰ ਐਸੇ ਸਲਤਨਤ ਦੇ ਵਿੱਚ 1780 ਦੇ ਵਿੱਚ ਇੱਕ ਹੋਰ ਝੰਡਾ ਗੱਡਿਆ ਗਿਆ। ਉਹ ਜੀ ਝੰਡਾ ਹੈਗਾ ਸੀ, ਇਹ ਹੱਥੋਂ ਕਿਤੇ ਗੱਡਿਆ ਗਿਆ। ਗੁਲਾਮ ਹਮਦਾਨੀ ਮਸਫੀ ਇੱਕ ਸ਼ਾਇਰ ਸੀ, ਉਹਨੇ ਜਿਹੜੀ ਜ਼ੁਬਾਨ ਮੁਗਲ ਬੋਲਦੇ ਸਨ, ਸਿਪਾਹੀ ਬੋਲਦੇ ਸਨ, ਦਰਬਾਰਾਂ ਦੇ ਵਿੱਚ ਜਿਹੜੀ ਉਸ ਟਾਈਮ ਬੋਲੀ ਜਾਂਦੀ ਸੀ ਬੋਲੀ, ਉਹਨੂੰ ਇਹਨੇ ਉਰਦੂ ਦਾ ਨਾਂ ਦੇ ਦਿੱਤਾ। ਪਹਿਲਾਂ ਇਹਦੇ ਹੋਰ ਨਾਂ ਸਨ ਲੇਕਿਨ ਬਕਾਇਦਾ ਇਹਨੂੰ ਉਰਦੂ ਦਾ ਨਾਂ ਜਿਹੜਾ ਵੇ ਗੁਲਾਮ ਹਮਦਾਨੀ ਮੁਸਫੀ ਨੇ ਦਿੱਤਾ, ਮੁਸਫੀ ਨੇ ਦਿੱਤਾ। ਇਹ ਜੀ ਇਹਨਾਂ ਦੀਆਂ ਖਿਦਮਾਤ ਸਨ। ਫਿਰ ਤਾਲੀਮ ਦੇ ਸ਼ੋਬੇ ਦੇ ਵਿੱਚ ਇਹ ਸੀ ਕਿ ਮਦਰਸੇ ਬਣਾਏ ਗਏ ਸੀ, ਬਕਾਇਦਾ ਦੀਨੀ ਤੇ ਦੁਨਿਆਵੀ ਤਾਲੀਮ ਵਾਸਤੇ ਸ਼ੋਬੇ ਸਨ। ਹਿੰਦੂ ਮੁਸਲਮਾਨ ਇਹਨਾਂ ਵਾਸਤੇ ਦੁਨਿਆਵੀ ਤਾਲੀਮ ਇੱਕੋ ਵਰਗੀ ਸੀ, ਬਕਾਇਦਾ ਉਹਦੇ ਇੰਤਜ਼ਾਮਾਤ ਸਨ, ਬਕਾਇਦਾ ਮਦਰਸੇ ਸਨ। ਇਸ ਤਰ੍ਹਾਂ ਜਿਹੜਾ ਵੇ ਮੁਗਲਾਂ ਦੀ ਇੱਕ ਜਿਹੜੀ ਬਾਦਸ਼ਾਹਤ ਹੈ ਜਿਹੜੀ 1526 ਦੇ ਵਿੱਚ ਕਾਇਮ ਹੋਈ, ਉਹ 1857 ਦੇ ਵਿੱਚ ਜਿਹੜੀ ਹੈ ਖਤਮ ਹੋ ਗਈ ਤੇ ਆਪਣੇ ਨਕਸ਼ ਪਿੱਛੇ ਛੱਡ ਗਈ। ਆਪਣੇ ਪਿੱਛੇ ਜਿਹੜਾ ਵੇ ਇੱਕ ਦਾਸਤਾਨ ਛੱਡ ਗਈ। ਬੜੀ ਲੰਮੀ ਦਾਸਤਾਨ ਹੈ, ਇਹ ਥੋੜੇ ਟਾਈਮ ਦੇ ਵਿੱਚ ਨਹੀਂ ਦੱਸੀ ਜਾ ਸਕਦੀ। ਅਸੀਂ ਇਹਦੇ ਤੇ ਵੀ ਬਕਾਇਦਾ ਜਿਹੜਾ ਵੇ ਇੱਕ ਆਪਣੀ ਸੀਰੀਜ਼ ਲਾਂਚ ਕਰਾਂਗੇ, ਜਿਹਦੇ ਵਿੱਚ ਅਸੀਂ ਦੱਸਾਂਗੇ ਕਿ ਕਿਹੜੇ ਬਾਦਸ਼ਾਹ ਨੇ ਕੀ ਕੀਤਾ, ਕਿਹੜੀ ਕਰਤੂਤ ਕੀਤੀ, ਕਿਹੜੀ ਚੰਗੀ ਕਰਤੂਤ ਕੀਤੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਵ ਕਮੈਂਟ ਕਰੋ, ਲਾਈਕ ਵੀ ਕਰੋ, ਕਮੈਂਟ ਵੀ ਕਰੋ, ਨਾਲ ਨਾਲ ਆਪਣਾ ਖਿਆਲ ਰੱਖੋ। ਸਾਨੂੰ ਇਜਾਜ਼ਤ ਦਿਵੋ। ਰੱਬ ਰੱਖ।